अस्सलामुअलैकुम की हाल चाल सारे भरावां दा ठीक ठाक हो। मैं खेत खड़ा फरवरी काश्त कमाद दे इस वारी लाया ते नाल ही परां सतंबर काश्त इहदे विच सरों सी ते सारी लैन सरों दी 5-7 किले सरों वड्डी है बल्कि वेची है खड़ी खलोती ते हुण जिन्हां नूं वेची है ट्रैक्टर ते थ्रैशर सामने लगा होया ओह कढ़दे पए ने सरों 1,30,000 दा किला असी खड़ा खलोता वेचिया सी क्योंकि रेट वाहवा सी उन्हां भी अग्गों खरीद लई कि 7500-7700 7,000 तो उत्ते रेट चल रहा सी लेकिन रेट यकदम फिर डिग गया फिर 5500 6,000 के नेड़े रेट आ गया जिहड़े हिसाब नाल किसानी दे तप्पड़ इस वारी रुल गए ने। मैं कहना कि इंसानी तरीक दे विच किसानां दे नाल एडा माड़ा कदी भी नहीं होया होना। कणक की गल करां ते कणक दा भी है कि कणक ने बाबे आदम नूं जन्नत चों कढ़वाया सी ते जिहड़े हिसाब नाल असी लोकां दा लैना देना है सानू इन्ने पिंडों कढ़वा देना क्योंकि रेट ही उन्हें 2300 कढ़ता कित्थे 5,000 4500 कित्थे 2300। आपां चलने आ सरों वालियां दे कोले ते उन्हां नूं जाके पुछने आ कि चौधरी साहब की मन विगा झड़दी पई है तुहाडी भी ते सरों दी भी ते अग्गों रेट की है मंडी दा ते की बनेगा। आजो मेरे नाल टुरिओ। ये सामने थ्रैशर इन्हां ला रखी है और सारी परली साइड दी कढ़ लिया इन्हें ते इधर हुण इस पासे भी कढ़दे पे ने। हाँ फालिया की हाल ठीक है की गल बंद करती हो सरों मुक्की है अच्छा ते अच्छा आ फड़े ना मोबाइल उत्थे आ फड़ मैक इत्थे हाथी फड़ ला के कर ला मूँह दे। हाँ जी ते किवें हुण की झाड़ झूड़ निकलदा पिया किले दा? झाड़ निकलदा पिया जी 10-12 मन 13 मन बस जी ਇਹੋ ਕੁਝ 10-12 मन निकलदा पिया किले 12 मन जी ਤੁਹਾਡੇ ਵਾਲਾ ਵੀ ਇਹੋ ਨਿਕਲਿਆ ਸਾਡਾ ਵੀ ਇਹ ਨਿਕਲਿਆ ਚੇਅਰਮੈਨ ਵਾਲਾ ਵੀ ਇਹੀ ਨਿਕਲਦਾ ਪਿਆ ਜੀ। ਅੱਛਾ ਤੇ ਰੇਟ ਵੀ ਜਿਹੜਾ 5500 ਜੀ 5500 ਲੱਗਦਾ ਪਿਆ ਜੀ। ਤੇ ਮਤਲਬ ਸਰੋਂ ਵੇਖ ਕੇ ਬੋਲੀ ਲਾਉਂਦੇ ਪੈਣ। ਇੱਧਰ ਆਇਆ ਟਰੈਕਟਰ ਤੋਂ ਛੋੜ ਤੋਂ ਮੜਾ ਜਾ ਇਸ ਪਾਸੇ ਆਇਆ ਇੱਥੇ ਆ ਜਾ ਉਰਾਂ ਆਵਾਜ਼ ਥੋੜੀ ਕਲੀਅਰ ਆਵੇਗੀ। ਨਹੀਂ ਤੇ ਕਿਵੇਂ ਉਹ ਜਾ ਕੇ ਬੋਲੀ ਲੱਗਦੀ ਮੰਡੀ ਚਲੀ ਜਾਂਦੀ ਜਿੱਲੇ ਜੀ। ਹਾਂ ਉਹਲੇ ਅੱਗੋਂ ਕਹਿੰਦੇ ਨੇ ਗਿੱਲੀ ਸਰੋਂ ਜੀ। ਹਾਂ ਰੇਟ ਇੰਦਾ ਜੀ ਇਹ 5000 5200 5300 ਜੀ ਨਖਰੇ ਕਰਦੇ ਨੇ। ਉਦਾਂ ਰੇਟ ਲੋਕੀ ਸੁਣੀ ਜਾਂਦੇ ਨੇ 6000 ਜੀ 6500 ਪਰ ਲੱਗਦਾ ਨਹੀਂ 5500 ਲੱਗਦਾ ਜੀ। ਉਹ ਜਿਹੜਾ 5500 ਲੱਗਦਾ ਉਹਦੇ ਵਿੱਚੋਂ ਵੀ ਤੁਸੀਂ ਆੜਤ ਦਿੰਦੇ? ਉਹਦੇ ਵਿੱਚੋਂ ਵੀ ਆੜਤ ਵੀ ਜਾਂਦੀ ਦੂਸਰੀ ਟਰਾਲੀ ਦਾ ਖਰਚਾ ਲਿਜਾਣ ਦਾ ਵਿੱਚੋਂ ਜਾਣਾ ਜੀ। ਤੇ ਮੰਡੀ ਦੇ ਅੰਦਰ ਟਰਾਲੀ ਵੜਨ ਦੀ ਇਜਾਜ਼ਤ ਕਿ ਕਿਸੇ ਨੂੰ 100 ਰੁਪਇਆ ਦੇਣਾ ਪੈਂਦਾ? ਪੈਸੇ ਵੀ ਦੇਣੇ ਪੈਂਦੇ ਨੇ ਉੱਥੇ ਵੀ ਖਰਚਾ ਦੇਣਾ ਪੈਂਦਾ ਜੀ। ਉੱਥੇ ਵੀ ਦੇਣਾ ਪੈਂਦਾ ਤੇ ਉਦਾਂ ਇੱਥੋਂ ਲੇਬਰ ਨੂੰ ਵੀ ਦੇਣਾ ਪੈਂਦਾ ਹੈ। ਹੁਣ ਜਿਹੜੀ ਸਰੋਂ ਜਦੋਂ ਤੁਸੀਂ ਖਰੀਦਣੀ ਸ਼ੁਰੂ ਕੀਤੀ ਹੈ ਉਦੋਂ ਰੇਟ 7200 ਸੀ? ਉਦੋਂ 7500 7200 7500 7700 ਮਤਲਬ ਰੇਟ ਸੀ। ਹਾਂਜੀ 8000 ਦੇ ਨੇੜੇ ਜਾ ਡਿੱਗਦਾ ਸੀ। ਹਾਂਜੀ ਤੇ ਉਦੋਂ ਤੁਸੀਂ ਕਿੱਲਾ ਕਿਵੇਂ ਖਰੀਦਿਆ? ਲੱਖ ਤੋਂ ਉੱਤੇ 1,20,000 ਦਾ 25 ਦਾ। ਅੱਛਾ ਦੂਸਰਿਆਂ ਵਪਾਰੀਆਂ ਨੇ 1,40,50,000 ਦਾ ਵੀ ਕਿੱਲਾ ਖਰੀਦਿਆ। ਹਾਂਜੀ ਲੇਕਿਨ ਉਹ ਸਿਸਟਮ ਇਹ ਆ ਵੀ ਤੁਸੀਂ ਉਹ ਖਰੀਦ ਲਿਆ ਤੇ ਹੁਣ ਜਿਹੜਾ ਤੁਹਾਡਾ ਉਹ ਕਿੱਲਾ ਉਹ ਕਿੰਨੇ ਦਾ ਵਿਕਦਾ ਪਿਆ? ਮਸੇ ਮੇਰਾ 70,000 ਦਾ ਵਿਕਦਾ। 70 ਦਾ 80 ਦਾ ਚੰਗਾ ਕਿੱਲਾ 80 ਦਾ ਜੀ ਬਸ ਮਾੜਾ ਕਿੱਲਾ 70 ਦਾ 60 ਦਾ। ਉਹਦੀ ਵਜ੍ਹਾ ਬਣ ਗਈ ਕਿ ਅੱਗੋਂ ਰੇਟ ਹੀ ਇੰਨਾ ਸੁੱਟ ਦਿੱਤਾ ਉਹਨਾਂ ਨੇ ਯਕਦਮ ਜੀ 1500 2000 ਰੁਪਏ ਰੇਟ ਉੱਠ ਗਿਆ ਮਨ ਮਗਰ ਜੀ ਮਨ ਮਗਰ। ਹਾਂਜੀ ਹੁਣ ਇਹ ਤਾਂ ਫਿਰ ਗਵਰਨਮੈਂਟ ਦੀ ਜ਼ਿਆਦਤੀ ਹੈ। ਤੁਸੀਂ ਵਪਾਰੀ ਵੀ ਰਗੜੀਜੇ ਤੇ ਨਾਲ ਅਸੀਂ ਕਿਸਾਨ ਵੀ ਰਗੜੀਜੇ। ਉਹ ਤਾਂ ਜੀ ਪਹਿਲੇ ਰੇਟ ਠੀਕ ਸੀ ਤਾਂ ਲਈ ਸੀ ਤਾਂ ਉਦੋਂ ਰੇਟ ਮੈਂ ਦੱਸਿਆ ਤੁਹਾਨੂੰ ਪਹਿਲਾਂ ਖਲੋ ਕੇ 7700 7500 ਸੀ। ਹਾਂਜੀ ਤੇ ਹੁਣ ਰੇਟ ਜਿਹੜਾ ਚੱਲਦਾ ਪਿਆ ਉਹ 5500 5200 ਤੇ ਉਹਦੇ ਵਿੱਚੋਂ ਬਚਣਾ ਕੀ 1,30,000 45,000 ਦੇ ਕਿੱਲੇ ਵਪਾਰੀਆਂ ਖਰੀਦਣ। ਵਪਾਰੀ ਕਿਹੜਾ ਅਰਸ਼ਾਂ ਤੋਂ ਡਿੱਗੇ ਨੇ ਜਾਂ ਕਿਤੋਂ ਬਗਾਨੇ ਨੇ? ਪਿੰਡ ਦੇ ਜੀ ਆਪਦੇ ਪਿੰਡ ਦੇ ਨੇ ਉੱਤੇ ਵੀ ਜ਼ਿਮੀਦਾਰ ਨੇ ਆਪਦੀ ਵੀ ਇਹਨਾਂ ਡੱਕੀ ਹੋਈ ਹੈ। ਜ਼ਾਹਰੀ ਗੱਲ ਬੰਦਾ ਕੋਈ ਆਪਣਾ ਰੁਪਈਆ ਕਮਾਉਣ ਵਾਸਤੇ ਕੋਈ ਬੰਦਾ ਕਰਦਾ ਆਪਣਾ ਹੈ। ਅਸੀਂ ਕਿਸਾਨ ਆ ਚਲੋ ਅਸੀਂ ਵੇਚ ਲਈਏ ਕਿਸੇ ਹੋਰ ਨੇ ਵੇਚ ਲਈ ਇਹਨਾਂ ਵਿਚਾਰਿਆਂ ਨੂੰ ਘਾਟਾ ਪੈ ਗਿਆ ਜੇ ਇਹਨਾਂ ਦੀ ਕਿਸਮਤ 'ਚ ਸੀ। ਗੱਲ ਇਹ ਕਿ ਜਿਨ੍ਹਾਂ ਨੇ ਆਪ ਕੱਢ ਕੇ ਵੇਚਣੀ ਹੈ ਜਾਂ ਜਿਹੜੇ ਆਪ ਵੱਢ ਰਹੇ ਨੇ ਉਹਨਾਂ ਦਾ ਵੀ ਇਹੀ ਹਾਲਾਤ ਅੱਗੋਂ ਕਣਕ ਦਾ ਵੀ ਇਹੀ ਹਾਲਾਤ ਆਇਆ। ਸਰੋਂ ਵਾਲਾ ਮਾੜਾ ਜਿਹਾ ਵੇਖਦੇ ਆ ਸਰੋਂ ਦਾ ਕੀ ਹਿਸਾਬ ਕਿਤਾਬ ਕਿਵੇਂ ਵੀ ਸਾਫ਼ ਨਿਕਲਦੀ ਪਈ? ਸਰੋਂ ਤਾਂ ਸਾਫ਼ ਨਿਕਲਦੀ ਪਈ ਪਰ ਹਾਂ ਰੇਟ ਫੜ ਕੇ ਰੱਖ ਫੜ ਲੈ ਮੇਰੇ ਕੋਲ ਹੈ ਇੱਕ ਮੈਕ। ਅੱਛਾ ਸਰੋਂ ਸੁਥਰੀ ਹੈ ਸੋਹਣੀ ਹੈ? ਸਰੋਂ ਠੀਕ ਹੈ ਜੀ ਸੁੱਕੀ ਸਰੋਂ ਲਿਆ ਹਾਂ ਪਾ ਕੈਮਰਾ ਸੁੱਕੀ ਬਿਲਕੁਲ ਇਹ ਸੁੱਕੀ ਸਰੋਂ ਜੀ। ਅੱਛਾ ਤੇ ਆ ਤਵਾੜ ਥਾਂ ਨਿਕਲਿਆ ਖੜਾ ਤੇ ਆ ਬੋਰੇ 5 ਭਰੀਜੇ ਨੇ ਜੀ। ਇਹ ਤਵਾੜ ਦੇ ਵਿੱਚੋਂ ਸਿਰਫ 5 ਬੋਰੇ ਭਰੀਜੇ ਨੇ ਤੇ ਬੋਰਾ ਕਿਵੇਂ ਆ ਮਸੇ 18 ਕਿਲੋ ਹੋਣਾ? ਆ ਕੋਈ 20 ਕਿਲੋ 18 ਕਿਲੋ 18 ਕਿਲੋ 20 ਕਿਲੋ ਹੈ ਨਾ। ਇੱਥੇ ਨੈਟਰੋ ਦੇ ਬੋਰੇ ਨੇ ਜੀ। ਨੈਟਰੋ ਦਾ ਬੋਰਾ ਵੀ ਛੋਟਾ ਹੁੰਦਾ ਜੀ ਛੋਟਾ ਹੁੰਦਾ ਜੀ। ਯੂਰੀਆ ਹੋਵੇ ਤਾਂ ਫਿਰ ਵੀ ਹੈ ਮਤਲਬ ਝਾੜ ਵੱਲੋਂ ਵੀ ਮਾੜੇ ਰੇਟ ਵੱਲੋਂ ਵੀ ਮਾੜੇ। ਜਾਂ ਚਲੋ
ਜਿਵੇਂ 7700 ਰੇਟ ਸੀ ਉਸ ਹਿਸਾਬ ਨਾਲ ਜੇ ਝਾੜ ਹੋ ਜਾਂਦਾ, ਝਾੜ ਘੱਟ ਵੀ ਹੁੰਦਾ ਤਾਂ ਚੱਲ ਜਾਣਾ ਸੀ ਚਲੋ ਖਰਚਾ ਪੂਰਾ, ਪੈਸੇ ਪੂਰੇ ਹੋ ਜਾਣੇ ਸੀ, ਲੇਕਿਨ ਉਹ ਵੀ ਨਹੀਂ ਮਾਮਲਾ ਬਣਿਆ। ਤੇ ਆ ਉਧਰ ਪੰਡਾ ਉਧਰ ਸਾਈਂ ਚੱਕ ਲਈ ਆਉਂਦੇ ਜੀ। ਹਾਂਜੀ 1.5 ਕਿੱਲਾ ਕੱਢਿਆ ਸਵੇਰ ਦਾ ਹੀ, ਉਹ 1.5 ਕਿੱਲਾ ਕੱਢਿਆ ਤੇ ਉਹ ਬੋਰੇ ਹੋਏ ਨੇ ਜੀ 22। ਉਹ ਸੜਕ ਤੇ ਵੀ ਕੱਢੀ ਪਈ, ਉਹ 21-22 ਬੋਰੇ ਹੋਏ ਨੇ ਜੀ ਅੱਛਾ ਜਿਹੜੇ ਉਧਰ ਕੱਢੇ ਨੇ, ਉਧਰ ਜਿਹੜੇ ਕੱਢੇ ਨੂੰ 21-22 ਬੋਰੇ ਨੇ। ਹਾਂਜੀ 1.5 ਕਿੱਲਾ ਕੱਢਿਆ ਹੁੰਦਾ, 22 ਬੋਰੇ ਭਰ ਲੈਣੇ। ਹਾਂ ਤੁਸੀਂ ਇਹ ਹਿਸਾਬ ਲਾ ਲਓ ਕਿ ਇਹਦੇ ਤੇ ਮਿਹਨਤ ਕਿੰਨੀ ਹੈ। ਸਰੋਂ ਹੋਵੇ, ਕਮਾਂਦ ਹੋਵੇ, ਕਣਕ ਹੋਵੇ, ਜਿਹੜੀ ਵੀ ਫਸਲ ਹੈ, ਮਿਹਨਤ ਵੇਖੋ ਨਾ। ਉਹਨਾਂ ਨੇ ਥ੍ਰੈਸ਼ਰ ਡੱਕ ਛੱਡੀ ਇੱਥੇ, ਕਿੱਥੋਂ ਢੋਂਦੇ ਪਏ ਨੇ। ਇੱਧਰ ਮੈਂ ਨਾ ਕੈਮਰਾ ਉਹ 2-3 ਕਿੱਲਿਆਂ ਤੋਂ ਪੰਡਾਂ ਸਿਰ ਤੇ ਲੈ ਕੇ ਆਉਂਦੇ ਪਏ ਨੇ, ਪਰਾਂ ਵਿਖਾ ਵਿਚਾਰਨ ਦੇ ਨਾ ਕਿਵੇਂ ਗਰਮੀ ਨਾਲ ਹੋਏ ਪਏ। ਲੇਕਿਨ ਗੱਲ ਕੀ ਹੈ ਕਿ ਸਾਡੀ ਗੌਰਮੈਂਟ ਨੂੰ ਸ਼ਰਮ ਨਹੀਂ ਆਉਂਦੀ। ਕਣਕ 2300 ਰੁਪਈਆ ਤੇ DAP 15000 ਦੀ ਬੋਰੀ, ਕਣਕ 2300 ਰੁਪਈਆ ਤੇ ਯੂਰੀਆ ਦੀ ਬੋਰੀ 5500 ਦੀ, ਟੂਬਲ ਦਾ ਪਾਣੀ ਦਾ ਘੰਟਾ 1700-1600 ਦਾ ਪੈਂਦਾ ਸਾਨੂੰ ਹੈਂ। ਤੇ ਇਸ ਵਾਰ ਫਿਰ ਜਿਹੜਾ ਨਵਾਂ ਰੇਟ ਇਹਨਾਂ ਕੱਢਿਆ, ਗੌਰਮੈਂਟ ਕਹਿੰਦੀ ਹੈ ਜੀ ਅਸੀਂ ਕਣਕ ਖਰੀਦਣੀ ਨਹੀਂ। ਜਦੋਂ ਗੌਰਮੈਂਟ ਨੇ ਖਰੀਦਣੀ ਨਹੀਂ ਤੇ ਅਸੀਂ ਫਿਰ ਉਹਨੂੰ ਭੜੋਲਿਆਂ 'ਚ ਰੱਖਣਾ, ਘਰਾਂ 'ਚ ਰੱਖਣਾ, ਕੀ ਕਰਨਾ ਵੇ। ਇਸੇ ਤਰ੍ਹਾਂ ਹੌਲੀ ਹੌਲੀ ਲੋਕ ਘੱਟ ਕੱਢਣਗੇ ਤੇ ਆਉਂਦੇ ਸਾਰ ਨੂੰ ਕਹਿਤ ਪੈ ਜਾਏਗਾ, ਫਾਕਾ ਪੈ ਜਾਏਗਾ ਤੇ ਫਿਰ ਮਰੋਗੇ ਤੇ ਬਾਹਰੋਂ ਖਰੀਦੋਗੇ। ਕਿਉਂ ਫਾਲੇ ਐਵੇਂ ਕਿ ਨਹੀਂ। ਮੈਂ ਕਿਹਾ ਇੱਕ ਜ਼ਿਮੀਦਾਰ ਤੋਂ ਪੁੱਛਿਆ ਜੀ, ਮੈਂ ਕਿਹਾ ਸਰੋਂ ਦੇ ਪੈਸੇ ਕੀ ਕਰਨੇ ਜੀ? ਉਹਨੇ ਕਿਹਾ ਮੈਂ ਤੇ ਪਹਿਲੇ ਲਾ ਲੈਣੇ। ਮੈਂ ਕਿਹਾ ਸਾਡੇ ਕੋਲ ਇਹ ਤੂੰ ਲੈਣੇ ਨੇ? ਉਹਨੇ ਕਿਹਾ ਮੈਂ ਦੇਣੇ ਨੇ, ਤੁਹਾਡੇ ਕੋਲ ਲੈ ਕੇ ਉਧਰ ਦੇਣੇ ਨੇ। ਹਾਂ ਇੱਧਰ ਨੂੰ ਆ ਜਾ ਮਾੜਾ ਜਾ। ਤੇ ਇਹ ਕਿੱਲੇ ਦੇ ਕਿੰਨਾ ਤੇਲ ਖਾਂਦਾ ਪਿਆ? ਇਹ ਕਿੱਲੇ ਤੇ ਜੀ 14 ਲੀਟਰ ਪੀਂਦਾ ਪਿਆ ਤੇਲ ਜੀ। ਕਿੱਲੇ ਤੇ 14 ਲੀਟਰ ਤੇਲ ਪੀਂਦਾ ਪਿਆ? ਹਾਂਜੀ। ਅੱਛਾ। ਤੇ ਆ ਮਜ਼ਦੂਰ ਨੇ ਜੀ 10 ਬੰਦੇ ਨੇ। ਇਹਨਾਂ ਦੀ ਦਿਹਾੜੀ ਕਿੰਨੀ? ਇਹਨਾਂ ਦੀ 1000-1200-1100 ਦਿਹਾੜੀ ਹੈ ਜੀ ਇਹਨਾਂ ਦੀ। ਹਾਂਜੀ। ਅੱਛਾ। ਤੇ ਇਹਨਾਂ ਨੂੰ 1000 ਰੁਪਏ ਦੀਆਂ ਜਲੇਬੀਆਂ ਲਿਆਣ ਕੇ ਖਵਾਉਣੀਆਂ ਨੇ। ਅੱਛਾ। ਮਤਲਬ ਕਿੰਨੇ ਬੰਦੇ ਨੇ ਤੇਰੇ ਕੋਲ? 6 ਨੇ? ਇਹ 9 ਬੰਦੇ ਨੇ। 9 ਬੰਦੇ ਨੇ। 9000 ਤਾਂ ਇੱਕ ਹੋ ਗਿਆ ਸਿੱਧਾ ਉਤਲਾ। ਹਾਂਜੀ। ਤੇ ਦੂਜਾ ਉਤਲ ਪਾ ਲਾ 1000 ਰੁਪਏ ਦੀ ਜਲੇਬੀ, 1500। ਉਹ ਮਤਲਬ 10-12000 ਰੁਪਏ ਇਹਨਾਂ ਦੀ ਦਿਹਾੜੀ ਹੈ। 1000 ਰੁਪਏ ਰੋਟੀ ਚਾਹ ਪਾਣੀ ਜੋ ਵੀ ਇਹਨਾਂ ਨੂੰ ਤੂੰ ਖਵਾਇਆ ਉਹ ਪੈ ਗਿਆ। 14 ਲੀਟਰ ਤੇਲ ਹੈ, 250 ਦਾ ਲੀਟਰ ਹੈ। ਹਾਂਜੀ 250 14 ਲੀਟਰ 260 ਰੁਪਏ 260 ਰੁਪਏ ਲੀਟਰ ਹੈ। ਹਾਂਜੀ। ਮਤਲਬ ਇਹ ਕਰ ਕਰਾ ਕੇ ਤੇਰਾ ਤਾਂ ਮਤਲਬ ਕਹਿ ਲੱਗਾ ਖਰਚੇ ਵਾਲੇ ਪਾਸੇ ਜਾਣਾ, ਖਰਚਾ ਵੀ ਪੱਲਿਓਂ ਪੈ ਜਾਣਾ। ਪੱਲਿਓਂ ਪੈਣਾ ਜੀ। ਤੇ ਜੇ ਰੇਟ ਹੁੰਦਾ ਕੁਛ 7700 7500 ਫਿਰ ਗੱਲ ਬਣ ਜਾਣੀ ਸੀ ਨਾ। ਫਿਰ ਗੱਲ ਬਣਾਈ ਸੀ ਜੀ। ਫਿਰ ਗੱਲ ਬਣਾਈ ਸੀ। ਚਲੋ ਹੁਣ ਅੱਲਾ ਹੀ ਸਪੁਰਦ, ਕੀ ਕਰ ਸਕਦੇ ਆ। ਇਹ ਨੇ ਜੀ ਇਹ ਸਾਡੇ ਇਹ ਥ੍ਰੈਸ਼ਰਾਂ, ਇਹ ਕਿਹੜੀ ਆਪਣੀ ਨੈਸ਼ਨਲ ਵਾਲਿਆਂ ਦੀ ਇਹ ਦਾਣੇ ਸਾਫ਼ ਕੱਢਦੀ ਪਈ ਜੀ ਪੂਰੇ। ਹਾਂਜੀ। ਕਣਕਾਂ ਦੇ ਵਿੱਚ ਅਗਾਂ ਵੀ ਨਹੀਂ ਸੁੱਟਦੀ, ਦਾਣੇ ਵਿੱਚ ਵੀ ਨਹੀਂ ਸੁੱਟਦੀ ਜੀ। ਅੱਛਾ। ਉਹ ਆਪਾਂ ਕਹਿੰਦੇ ਸੀ ਜ਼ਿਮੀਦਾਰ ਵੀ ਥ੍ਰੈਸ਼ਰ ਅਗਾਂ ਦਾਣੇ ਸੁੱਟਦੀ, ਉਹ ਵੀ ਇਹ ਸਾਫ਼ ਕੱਢਦੀ ਪਈ, ਪਿੱਛੇ ਕੱਢਦੀ ਪਾਰਛੇ ਚੋਂ ਜੀ। ਇੱਥੋਂ ਕੱਢਦੀ ਆ ਹਾਂਜੀ, ਪਾਰਛੇ ਚੋਂ ਕੱਢਦੀ ਪਈ ਸਾਰੇ ਦਾਣੇ, ਥੱਲੇ ਨਹੀਂ ਸੁੱਟਦੀ ਤੇ ਨਾ ਹੀ ਤੂੜੀ 'ਚ ਸੁੱਟਦੀ ਜੀ। ਉਹ ਨਾ ਮੈਂ ਲਾਈ ਸੀ ਨਾ ਉੱਥੇ ਤਿਲਾਂ ਤੇ ਤਿਲ ਕੱਢੇ ਸੀ ਪਿਛਲੀ ਵਾਰੀ। ਹਾਂਜੀ। ਉਹ ਤੇਲੀਆਂ ਦੀ ਉਹ ਤਿਲ ਸੱਟਦੀ ਸੀ, ਤਿਲ ਅਗਾਂ ਵੀ ਸੁੱਟਦੀ ਸੀ ਤੇ ਥੱਲੇ ਵੀ ਕੱਢਦੀ ਸੀ। ਅੱਛਾ। ਅਸੀਂ ਤਿਲ ਕੁੱਟ ਕੇ ਲਗਾਏ ਆ ਨਾ, ਉਹ ਸਾਡੇ ਉਦੋਂ ਤਿਲ ਨਿਕਲੇ ਹੀ ਉਹ ਆਪਣਾ ਕੋਟੇ ਜਿਹੜੇ ਹੱਥਾਂ ਨਾਲ, ਉਹ ਕਿੱਲੇ 'ਚੋਂ 3.5 ਬੋਰੇ ਤੇ ਹਟ ਕੇ ਜਦੋਂ ਦੂਜੀ ਕੁੱਟਣੀ ਸੀ ਨਾ ਕੁੱਟੀ, ਥ੍ਰੈਸ਼ਰ ਲਾਤੀ ਤੇ 5 ਕਿਲੋ ਉਹ ਸਾਰੇ ਅਗਾਂ ਲੰਘ ਗਏ। ਉਹ ਸਾਰੇ 5 ਕਿਲੋ ਉਹ ਸਾਰੇ ਤੂੜੀ ਟੁਰ ਗੱਲ ਹੈ। ਇਸ ਪੁਰ ਮੋਗੀ ਗਏ ਹੁਣ। ਅੱਛਾ। ਬਲੋਚ ਲਾਏ ਹੋਏ ਨਹੀਂ? ਅੱਛਾ। ਇਹ ਤਾਂ ਕਮਾਦ ਵੀ ਛਿਲਦੇ ਨੇ। ਉਹ ਗੋਡੀ ਵੀ ਕਰ ਦੇਗੀ ਤੁਸੀਂ ਕਿ ਨਹੀਂ? ਉਧਰ ਕੈਮਰਾ ਮਾਰ ਹੁੰਦੇ ਵਿਚਾਲੇ ਚ ਕੈਮਰਾ ਮਾਰਿਆਗਾ ਜੇ ਤੇ ਬੰਦੇ ਦੀ ਗੱਲ ਕਰੀਏ। ਗੋਡੀ ਨਹੀਂ ਕਰਦੇ? ਜੇ ਗੋਡੀ ਕਰਦੇ ਤਾਂ ਯਾਰ ਕਮਾਦ ਛਿਲਦੇ ਰਹਿਣੇ ਜੀ ਅੱਗੇ। ਕਮਾਦ ਮੇਰਾ ਗੁੱਡਣਾ ਥੋੜਾ ਜਿਹਾ, ਉਧਰ ਟਰੈਕਟਰ ਨਹੀਂ ਨਾ ਵੜਨਾ ਥੱਲੇ ਉਧਰਲੇ ਪਾਸੇ। ਚਲੋ ਕਰ ਦੇਗਾ ਕਿ ਗੱਲ ਕਰ ਲੈ ਫਿਰ ਬੰਦਿਆਂ ਦੇ ਨਾਲ। ਉਹ ਦਵਾੜ ਇੱਕ ਹੈਗਾ ਉਧਰ, ਟਰੈਕਟਰ ਨਹੀਂ ਜਾਣਾ ਥੱਲੇ, ਉਹਨੂੰ ਗੁੱਡ ਲਈ। ਅੱਛਾ। ਆ ਜਿਹੜੇ ਬੰਦੇ ਨੇ ਜੀ ਆਂਦੇ ਨੇ ਜੀ ਮੈਂ 12 ਪੜਿਆ, ਤੂੰ ਕਿੰਨੇ 9 ਪੜਿਆ 10 ਪੜਿਆ? ਇਹ 8 ਪੜਿਆ, ਤੂੰ ਇਹ 4 ਪੜਿਆ। ਚਲੋ ਤੂੰ ਪ੍ਰਾਇਮਰੀ ਤੋਂ ਪਿਛੇ ਤੂੰ ਕਿੰਨੀਆਂ ਪੜਿਆ ਤੂੰ? ਮੈਂ 12 ਪੜਿਆ ਤੂੰ। ਲੈ 12 ਪੜਿਆ ਬੰਦਾ ਤੇ ਆਪਣਾ ਜ਼ਿਮੀਦਾਰਾ ਕਰਦਾ ਪਿਆ, ਮਿਹਨਤ ਮਜ਼ਦੂਰੀ। ਅੱਛਾ। ਚਲੋ ਨਹੀਂ ਉਹ ਆਂਦਾ ਸੀ ਕਿਹੜਾ ਉਹ ਪਰਲਾ ਉਸ PhD ਅਵਾਰਾਗਰਦੀ ਚ ਕੀਤੀ ਹੋਣੀ ਹੈ ਨਾ, ਤਾਂ ਹੀ ਇੱਥੇ ਬੈਠਾ ਉਹ ਹੈ। ਉਸ PhD ਚੱਕੂ ਮੁੜ ਬਹਿ ਕੇ 버ਗਰ ਖਾਦੇ ਹੋਣੇ ਨੇ, ਪਾਨ ਖਾਦੇ ਹੋਣੇ ਨੇ ਹੈ। ਹੋਰ ਕੋਈ ਸਕੂਲੇ ਨਾ ਡਿਗਰੀਆਂ ਚ ਕਿਤਾਬਾਂ ਚਾਹੀ ਬਤਿਆ। ਆਹ ਕਣਕ ਹੁਣ ਖਲੋਤੀ ਹੈ ਨਾ ਆਪਣੀ, ਤੇ ਯਕੀਨ ਕਰ ਜੋ ਕਿ ਗੇੜਾ ਮਾਰਨ ਨੂੰ ਦਿਲ ਨਹੀਂ ਕਰਦਾ। ਵੀ ਪਤਾ ਉੱਦਾਂ ਡੰਗਾਂ ਨੂੰ ਇਹ ਕਣਕ ਆ ਜਾਣੀ, ਕਿਉਂਕਿ ਪਛੇਤਰੀ ਇਹ ਕਮਾਂਦ ਵਾਲੀ ਹੈ ਤਾਂ ਥੋੜ੍ਹੀ ਜਿਹੀ ਹਰੀ ਖਲੀ ਆ। ਬਾਕੀ ਕਣਕਾਂ ਜਿਹੜੀਆਂ ਨੇ ਸਾਰੀਆਂ ਸੁਨਹਿਰੀ ਸੋਹਣੀਆਂ ਰੰਗ ਕੀਤੀ ਖਲੋਤੀਆਂ ਨੇ। ਲੇਕਿਨ ਰੇਟ ਦਾ ਸੁਣ ਕੇ ਯਕੀਨ ਕਰ ਜੋ ਕਿ ਇੱਕ ਵਾਰੀ ਨਾ ਕਾਲਜ ਦੇ ਵਿੱਚ ਖੋਹ ਪੈਂਦੀ ਹੈ ਕਿ ਐਡੇ ਠੇਕੇ, ਐਡੇ ਖਰਚੇ, ਤੇ ਆਪਦੀ ਜਿਹੜੀ ਮਿਹਨਤ ਹੈ ਉਹ ਤਾਂ ਅਸੀਂ ਕਦੇ ਵਿੱਚ ਪਾਈ ਹੀ ਨਹੀਂ।
ਉਹ ਤਾਂ ਅਸੀਂ ਕਦੀ ਗਿਣੀ ਹੀ ਨਹੀਂ ਨਾ। ਸਾਨੂੰ ਇਹ ਹੁੰਦਾ ਵੀ ਸਾਨੂੰ ਜਿਹੜਾ ਹੈਗਾ ਵੀ 4 ਅੰਨੇ ਬਚ ਜਾਣ ਖਰਚਿਆਂ ਦੇ ਵਿੱਚੋਂ, ਜਾਂ ਐਟਲੀਸਟ ਸਾਡਾ ਖਰਚਾ ਹੀ ਬਚ ਜਾਵੇ। ਇਹ ਕਣਕ 6 ਮਹੀਨੇ ਬਾਅਦ ਆਉਂਦੀ ਹੈ, ਏਡੀ ਲਾਡੀ ਫਸਲ ਹੈ ਕਿਸਾਨ ਦੀ, ਇੱਕ ਕਮਾਂਦ ਤੇ ਇੱਕ ਕਣਕ। ਬਾਕੀ ਜਿਹੜੀਆਂ ਫਸਲਾਂ ਨੇ, ਮਕਈ ਹੋ ਗਈ, ਆਪਣਾ ਝੋਨਾ ਹੋ ਗਿਆ, ਜਾਂ ਚਰੀ ਹੋ ਗਈ, ਜਾਂ ਹੋਰ ਕੋਈ ਤਿਲ ਬਾਜਰਾ ਹੋ ਗਿਆ, ਸਰੋਂ ਹੋ ਗਈ, ਇਹਦੇ ਤੇ ਏਡੀ ਆਸ ਉਮੀਦ ਨਹੀਂ ਹੁੰਦੀ। ਜਦੋਂ ਵੀ ਤੁਸੀਂ ਕਿਸੇ ਕਿਸਾਨ ਦੇ ਨਾਲ ਲੈਣ ਦੇਣ ਕਰਦੇ ਜਾਂ ਗੱਲ ਕਰਦੇ, ਜਦੋਂ ਕਹਿੰਦਾ ਯਾਰ ਤੇਰੇ ਨਾਲ ਮੈਂ ਕਮਾਦਾਂ ਤੇ ਕਰ ਲਾਂਗਾ, ਤੇ ਜਾਂ ਜਦੋਂ ਵੀ ਕੋਈ ਕਿਸਾਨ ਆਪਦਾ ਵੱਡਾ ਕੰਮ ਕਰਦਾ, ਧੀ ਪੁੱਤਰ ਵਿਆਹੁੰਦਾ, ਤੇ ਉਹ ਕਹਿੰਦਾ ਯਾਰ ਆਪਾਂ ਕਮਾਦਾਂ ਤੇ ਕਣਕਾਂ ਤੇ ਕਰ ਲਾਂਗੇ। ਕਿਉਂਕਿ ਇੱਕ ਲੋਹੜੀ ਤੇ ਇੱਕ ਵਿਸਾਖੀ ਸਾਡੀ ਤਰੀਖ ਦੇ ਵਿੱਚ ਵੀ ਇਹ 2 ਚੀਜ਼ਾਂ ਨੇ, ਤੇ ਇਹਨਾਂ 2 ਚੀਜ਼ਾਂ ਦੇ ਨਾਲ ਹੀ ਸਾਡੀ ਜੁੜਤ ਹੈ। ਤੇ ਇਹ ਲੋਹੜੀ ਤੇ ਵਿਸਾਖੀ ਰੁਲ ਗਈ ਹੈ, ਯਕੀਨ ਕਰ ਜੋ, ਇੰਜ ਰੁਲ ਗਈ ਹੈ ਕਿ ਨਾ ਲੈਣ ਨੂੰ ਦਿਲ ਨਹੀਂ ਕਰਦਾ। ਮੈਂ ਪਹਿਲੇ ਦੱਸਿਆ ਕਿ ਇੱਧਰ ਸਾਡਾ ਗੇੜਾ ਮਾਰਨ ਨੂੰ ਦਿਲ ਨਹੀਂ ਕਰਦਾ ਕਣਕ ਵੱਲ, ਹਾਂ। ਤੇ ਜਿਹੜੀ ਕਣਕ ਅਸੀਂ ਹੋਰ 4 ਦਿਨਾਂ ਨੂੰ ਚਾਵਾਂ ਨਾਲ ਤੇ ਸਦਰਾਂ ਨਾਲ ਕੱਢਣੀ ਸੀ, ਉਹਦਾ ਜਿਹੜਾ ਇਹਨਾਂ ਨੇ ਰੇਟ ਕੱਢਿਆ, ਤੇ ਕਣਕ ਪਈ ਰੁਲਦੀ ਆ ਮੰਡੀਆਂ ਦੇ ਵਿੱਚ। ਤੇ ਹੁਣ ਇੱਕ ਨਵੀਂ ਮਸ਼ੀਨ ਉਹਨਾਂ ਕੱਢ ਲਈ ਹੈ, ਤੇ ਉਹ ਮਸ਼ੀਨ ਜਿਹੜੀ ਹੈ ਉਹ ਟੈਂਚਰ ਚੈੱਕ ਕਰਦੀ ਹੈ, ਟੈਂਚਰ ਦੱਸਦੀ ਹੈ ਦਾਣੇ ਵਿੱਚ ਪਾ ਕੇ, ਤੇ ਉਹ ਪਤਾ ਨਹੀਂ ਕੀ ਕਹਿੰਦੇ ਨੇ, ਉੱਥੇ ਵੀ ਉਹ ਫੇਲ ਕਰੀ ਜਾਂਦੇ ਨੇ ਕਿ ਉਹ ਜਿੰਦੇ ਵਿੱਚ ਕੋਈ ਟੈਂਚਰ 8%, 7%, ਉਹ 10% ਤੱਕ ਕਿਤੇ ਹੁੰਦਾ, ਉਹ ਜਿਹੜਾ ਆ ਜਾਂਦਾ ਜੀ, ਉਹਨੂੰ ਕਹਿ ਦਿੰਦੇ ਨੇ ਭਾਈ ਇਹ ਤੇਰੀ ਕਣਕ ਫੇਲ ਹੈ, 6% ਜਾਂ 7%। ਉਹਦਾ ਰੇਟ ਜੇ 2300 ਲੱਗਣਾ ਤੇ ਉਹਦਾ ਉਹ ਲਾ ਦਿੰਦੇ ਨੇ ਆਪਣਾ 2100 ਰੁਪਈਆ। ਹੁਣ ਤੁਸੀਂ ਮੈਨੂੰ ਦੱਸੋ ਕਿ 1.5 ਲੱਖ ਰੁਪਈਆ ਠੇਕੇ ਨੇ, ਉੱਤੋਂ ਬਿੱਲ, ਉੱਤੋਂ ਹਰ ਚੀਜ਼। ਸਾਡੀ ਗੌਰਮੈਂਟ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ ਕਿ 70% ਕਿਸਾਨੀ ਹੈ, ਪਾਕਿਸਤਾਨ ਦੀ 70%, ਪੰਜਾਬ ਦੀ 90%, ਔਰ ਪਾਕਿਸਤਾਨ ਦੀ ਇਕੋਨਮੀ ਦੀ ਬੈਕਬੋਨ ਇਹਨੂੰ ਕਿਹਾ ਜਾਂਦਾ, ਰੀੜ੍ਹ ਦੀ ਹੱਡੀ ਕਿਹਾ ਜਾਂਦਾ ਇਕੋਨਮੀ ਦੀ। ਤੇ ਇਹਨਾਂ ਤਬਾਹ ਉਹ ਬਰਬਾਦ ਕਰ ਦਿੱਤੀ ਹੈ। ਨਾ ਬਿਜਲੀ ਫ੍ਰੀ ਹੈ, ਬਲਕਿ ਸਬਸਿਡੀ ਉਹਦੇ ਤੇ ਕੋਈ ਨਹੀਂ ਹੈ। ਸਾਡੀ ਗੌਰਮੈਂਟ ਉੱਠਦੀ ਹੈ ਤੇ ਗੱਲਾਂ ਕਰਦੀ ਹੈ ਅਖੇ ਅਸੀਂ ਇਹਨਾਂ ਨੂੰ ਸਕੀਮਾਂ ਦੇ ਰਹੇ ਹਾਂ, ਅਸੀਂ ਇਹਨਾਂ ਨੂੰ ਪੈਕੇਜ ਦੇ ਰਹੇ ਹਾਂ। ਵੀ ਕਿਹੜਾ ਪੈਕੇਜ ਦੇ ਰਹੇ ਹੋ ਤੁਸੀਂ? ਟਰੈਕਟਰ ਦਿੱਤੇ ਨੇ ਸਾਨੂੰ, ਟਰੈਕਟਰਾਂ ਤੇ ਸਬਸਿਡੀ ਦਿੱਤੀ 10 ਲੱਖ ਰੁਪਈਆ, 40 ਲੱਖ ਦਾ ਟਰੈਕਟਰ, 10 ਲੱਖ ਗੌਰਮੈਂਟ ਨੇ ਦੇਣਾ, 30 ਲੱਖ ਰੁਪਈਆ ਕਿਸਾਨ ਨੇ ਆਪਦੇ ਕੋਲੋਂ ਖੜੇ ਖਲੋਤੇ ਜੇ ਉਹਦਾ ਨਿਕਲ ਆਇਆ ਤੇ ਉਹਨੇ ਉਸੇ ਟਾਈਮ ਗੌਰਮੈਂਟ ਨੂੰ ਦੇਣਾ, ਪਲੱਸ ਜਿਹੜਾ ਉਹਦਾ ਟੈਕਸ ਉਹ ਦੇਣਾ। 9000 ਤੁਸੀਂ ਟਰੈਕਟਰ ਦਿੱਤਾ ਪੂਰੇ ਆਪਣਾ ਪੰਜਾਬ ਦੇ ਵਿੱਚ, 9000 ਟਰੈਕਟਰ ਦਿੱਤਾ, ਤੇ ਤੁਸੀਂ ਫੀ ਬੰਦੇ ਕੋਲੋਂ 5000 ਰੁਪਈਆ ਦਰਖਾਸਤ ਦਾ ਲਿਆ, ਤੇ 2,20,000 ਦਰਖਾਸਤਾਂ ਜਮ੍ਹਾਂ ਹੋਈਆਂ ਨੇ। ਤੇ 2,20,000 ਨੂੰ 5000 ਦੇ ਨਾਲ ਜ਼ਰਬ ਮਾਰੋ, ਕਿੰਨੇ ਕਰੋੜਾਂ ਤੇ ਅਰਬਾਂ ਰੁਪਈਆ ਬਣਦਾ। ਤੇ ਉਹਨੂੰ 10 ਦਾ ਉਹਨਾਂ ਪੈਸਿਆਂ ਦੇ ਵਿੱਚੋਂ ਤੁਸੀਂ 9000 ਬੰਦੇ ਤੇ 10-10 ਲੱਖ ਰੁਪਈਆ ਡਿਵਾਈਡ ਕਰੋ, ਪਿੱਛੇ ਪੈਸੇ ਵੇਖੋ ਕਿੰਨੇ ਬਚਦੇ ਨੇ। ਗੌਰਮੈਂਟ ਨੇ ਸਾਡੇ ਕੋਲ ਇੱਥੋਂ ਕਮਾਈ ਕਰ ਲਈ। ਤੇ ਸਕੀਮਾਂ ਕਾਹਦੀਆਂ ਨੇ ਯਾਰ? ਸਕੀਮ ਤਾਂ ਕੋਈ ਹੈ ਨਹੀਂ। ਸਕੀਮ ਹੋਵੇ ਬਿਜਲੀ ਫ੍ਰੀ ਹੋਵੇ, ਜਿਵੇਂ ਚੜ੍ਹਦੇ ਪੰਜਾਬ 'ਚ ਸਕੀਮ ਇਹ ਵੀ ਸਾਨੂੰ ਸੰਦ ਫ੍ਰੀ ਦੇਣ, ਆਪਣਾ ਬਗੈਰ ਸੂਦ ਤੋਂ ਦੇਣ, ਕਿਸ਼ਤਾਂ ਤੇ ਦੇਣ। ਕੋਈ ਐਸੇ ਸਾਡੇ ਨਾਲ ਸਕੀਮ ਬਣਾਉਣੀ ਜਾਂ ਉੱਕਾ ਪੁੱਕਾ ਫ੍ਰੀ ਕਰਨ, ਬਾਈ ਜਿਹਦੀ ਕਿਸਮਤ ਹੈ, ਜਿਹਦਾ ਨਿਕਲ ਆਇਆ ਉਹਨੂੰ ਪੂਰਾ ਟਰੈਕਟਰ ਦਾ ਟਰੈਕਟਰ ਫ੍ਰੀ। ਇਹ ਕੰਮ ਵੀ ਕੋਈ ਨਹੀਂ ਹੈਗਾ। ਆ ਹੁਣ ਸਰੋਂ ਕੱਢੀ ਪਈ ਆ, ਉਹ ਵਿਚਾਰਾ ਰੋਂਦਾ ਪਿਆ, ਉਹ ਤਰਲਿਆਂ ਤੇ ਆ ਖਲੋਤਾ ਹੈ। ਉਹਨੇ ਤਾਂ ਖਰੀਦ ਲਈ, ਅਸੀਂ ਤਾਂ ਵੇਚ ਲਈ। ਪਿਛਲੀ ਵਾਰੀ ਵੀ ਇੰਝ ਹੀ ਹੋਇਆ। ਪਿਛਲੀ ਵਾਰੀ ਮੈਂ ਸਰੋਂ ਵੇਚੀ 65000 ਦਾ ਕਿੱਲਾ, ਐਤਕੀ ਤਾਂ ਚਲੋ 1,30,000 ਦਾ ਇਹਨਾਂ ਨੂੰ ਵੇਚਿਆ। ਜਦੋਂ ਵੇਚੀ ਉਦੋਂ ਰੇਟ 6500 ਰੁਪਈਆ ਸੀ, ਤੇ ਜਿਸ ਟਾਈਮ ਸਰੋਂ ਇਹਨੇ ਕੱਢ ਲਈ ਰੇਟ ਹੋ ਗਿਆ 5000 ਰੁਪਈਆ। ਮੈਨੂੰ ਇਹਨਾਂ ਨੇ ਆਖਿਆ ਸਾਨੂੰ ਘਾਟਾ ਪੈਂਦਾ ਪਿਆ, ਸਾਨੂੰ ਪੈਸੇ ਛੱਡੋ। ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ, ਤੁਸੀਂ ਵੀ ਸਾਡੇ ਵਰਗੇ ਹੀ ਜੇ, ਕਿੰਨੇ ਛਡਾਉਣੇ ਨੇ? ਤੇ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ, ਤੁਸੀਂ ਆਪਣੀ ਖੁਸ਼ੀ ਦੇ ਨਾਲ ਜਿੰਨੇ ਕਹਿੰਦੇ ਹੋ ਉਹਨੇ ਆਪਾਂ ਤੁਹਾਨੂੰ ਛੱਡ ਦਿੰਦੇ ਹਾਂ। ਤੇ ਜਿਵੇਂ ਰਲ ਮਿਲ ਕੇ ਅਸੀਂ ਕੰਪਰੋਮਾਈਜ਼ ਕਰਕੇ ਕਰ ਲਿਆ ਵੀ ਚਲੋ ਇਹ ਵੀ ਗਰੀਬ ਨੇ, ਮਾੜੇ ਬੰਦੇ ਨੇ, ਕੋਈ ਸ਼ਾਹੂਕਾਰ ਨਹੀਂ। ਸ਼ਾਹੂਕਾਰ ਹੁੰਦੇ ਤੇ ਵੱਡਾਂ ਦੇ ਵਿੱਚ ਨਾ ਜ਼ਲੀਲ ਹੋਣਾ ਸੀ। ਗੱਲ ਹੈਗੀ ਆ ਕੱਢੀ ਪਈ ਆ ਸੜਕ ਦੇ ਉੱਤੇ, ਚਲੋ ਕੁੱਟਲ ਛੁੱਟਲ ਵਿਕ ਜਾਏਗਾ, ਇਹਦਾ ਕੁੱਟਲ ਕੰਮ ਆ ਜਾਂਦਾ। ਆਉਂਦੇ ਨੇ ਕਿ ਆ ਗੱਤਿਆਂ ਗੁੱਤਿਆਂ ਦੇ ਵਿੱਚ ਤੇ ਹੋਰ ਕਈ ਚੀਜ਼ਾਂ ਦੇ ਨਾਲ ਬਣਦੀਆਂ ਨੇ। ਤੇ ਆਹ ਮਕਈ ਜਿਹਦੀ ਮੈਂ ਗੱਲ ਕਰਦਾ ਸੀ ਕਿ ਇਸੇ ਖਾ ਗਈ ਆ। ਵੇਖੋ ਸਾਰੇ ਸਿਆੜ ਵਿਹਲੇ ਨੇ, ਆ ਜਿਹੜੇ ਸਿਆੜ ਵਿਹਲੇ ਨੇ ਨਾ, ਆ ਜਿਹੜੇ ਆ ਬਾਕੀ ਵੱਡੀ ਵੱਡੀ ਹੋਈ ਖਲੋਤੀ ਹੈ ਸਿਆੜ ਵਿਹਲੇ, ਇਸੇ ਖਾ ਗਈ। ਸੇ ਨੇ ਇੰਨਾ ਕੁ ਜ਼ਲੀਲ ਕੀਤਾ ਕਿ ਛੱਡ ਗੱਲ ਦੇ। ਇੱਥੇ ਇਹਨਾਂ ਨੇ ਰਹਿ ਕੇ ਮਕਈ ਪਾਲੀ ਆ। 4 ਬੰਦੇ 5 ਬੰਦੇ ਮੰਜੀਆਂ ਡਾਹ ਕੇ ਇੱਥੇ ਸੌਂਦੇ ਹੁੰਦੇ ਸੀ। ਹਾਂ ਆਹ ਵੇਖੋ ਬੇਲੀ ਹੁਣ ਵੀ ਗੰਨੇ ਕਿੱਥੋਂ ਲੈ ਆਇਆ? ਹੁਣ ਨਹੀਂ, ਹੁਣ ਤਾਂ ਕਮਾਂ ਦੀ ਕੋਈ ਨਹੀਂ। ਤੂੰ ਕਿੱਥੋਂ ਲੈ ਆਇਆ ਗੰਨੇ? ਨਹੀਂ ਤੂੰ ਚੂਪ ਲਾ ਬਸ, ਕੋਈ ਨਹੀਂ। ਹੈਂ ਇਹ ਕਿਹੜਾ ਆਪਣਾ ਝੰਗਨਾਠ ਹੈ? ਕਿਹਦੇ ਕੋਲ ਆਇਆ? ਗੁਜਰਾਂ ਦੇ? ਅੱਛਾ ਚਲੋ ਸਹੀ। ਸੇ ਹੁਣ ਤਾਂ ਨਹੀਂ ਪੈਂਦੀ ਬੱਚੇ ਤੇ ਹੁਣ? ਹਾਂਜੀ ਹੁਣ ਤਾਂ ਬੱਚੇ, ਬਲਕਿ ਉਹਨਾਂ ਨੇ ਛੱਲੀ ਦੇ ਹੋਣਾ, ਛੱਲੀ ਦੇ ਅਟੈਕ ਕਰੇਗੀ ਹੈ ਨਾ? ਛੱਲੀ ਦੇ ਅਟੈਕ ਕਰੇਗੀ, ਨਾਲੇ ਹੁਣ ਗਿੱਦੜਾਂ ਦਾ ਵੀ ਖਰਚਾ ਹੈ। ਉਹ ਗਿੱਦੜ ਪੈਂਦੇ ਨੇ ਹੁਣ? ਗਿੱਦੜ ਵੀ ਪੈਂਦੇ ਨੇ। ਤੇ ਰਾਤ ਸੌਂਦੇ ਨੇ ਕਿ ਨਹੀਂ ਇੱਥੇ? ਸੌਂਦੇ ਨੇ 2 ਬੰਦੇ। ਹਾਂ
ਚਲੋ ਇਹ ਵੀ ਚੰਗਾ ਠੀਕ ਹੈ। 2 ਬੰਦੇ ਹਾਲੇ ਵੀ ਰਾਤ ਬਾਬਾ ਜੀ ਇੱਥੇ ਹੁੰਦੇ ਨੇ। ਗੰਨਾ ਲਿਆ ਚੂਬਦੇ ਉਰ ਆਏ ਕਮਾਨ ਦੇ ਵਿੱਚ ਤੇ ਟੋਇਆ ਪਿਆ। ਹੁਣ ਤਾਂ ਭਾ ਕਾਹਦਾ ਟੋਇਆ ਪਤਾ ਨਹੀਂ ਮੈਨੂੰ ਆਪਨੇ ਸਮਝ ਆ ਜਾਈ ਵੀ ਸੋਇਆ ਕਦੀ ਸ਼ਹਿਰ ਮਾਰਿਆ ਚੰਗਾ ਥੱਲੇ ਡੂੰਘ ਪੈ ਗਈ ਹੈ ਨਾ। ਆਇਆ ਇਹਨੂੰ ਸੇ ਬੜੀ ਪਈ ਹੈ ਪਰ ਇੱਧਰ ਨਹੀਂ ਪਈ, ਉਹ ਪਰਲੀ ਸਾਈਡ ਤੇ ਪਈ ਹੈ। ਫਿਰ ਵੀ ਨਾ ਬਚਤ ਰਹੀ ਹੈ ਥੋੜੀ ਜਿਹੀ, ਕਿਉਂਕਿ ਵਿੱਚੋਂ ਪਾਣੀ 2-3 ਹਿੱਟ ਉੱਤੇ ਇਹਨੂੰ ਲੱਗ ਗਿਆ ਸੀ, ਉਹਦੀ ਵਜ੍ਹਾ ਕਰਕੇ ਨਾ ਬਚਤ ਹੋ ਗਈ ਹੈ। ਲੇਕਿਨ ਹੁਣ ਇਹਨੂੰ ਥੋੜੀ ਜਿਹੀ ਬਿਮਾਰੀ ਪਈ ਖੜੀ, ਭਾ ਮਾਰੇ ਨਾ ਕੈਮਰਾ ਥੋੜਾ ਜਿਹਾ ਕੀੜੀ ਕੂੜੀ ਦੀ ਵੀ ਸ਼ਿਕਾਇਤ ਹੈਗੀ ਤੇ ਉਂਝ ਵੀ ਸੋਕਾ ਮਹਿਸੂਸ ਕਰਦਾ ਪਿਆ। ਅੱਜ ਰਾਤ ਬੁੱਧ ਦੇ ਤੇ ਬੁੱਧ ਦੀ ਆਪਣੀ ਅੱਜ ਰਾਤ ਵਾਰੀ ਹੈ ਨਹਿਰ ਦੀ, ਤੇ ਲਿਆਂਦੀਆਂ ਨੇ ਦਵਾਈਆਂ ਸੱਟਾਂ ਇਹਨੂੰ ਭਰ ਕੇ ਇਨਸ਼ਾਅੱਲਾ ਸੈੱਟ ਹੋ ਜਾਏਗਾ। ਭਾ ਯਾਰ ਹੋਰ ਤਾਂ ਹੈ ਵੀ ਕਮਾਂਦ ਨੇ ਮਾਸ਼ਾਅੱਲਾ ਫੋਟ ਬੜੀ ਕੀਤੀ ਇਹਨੇ ਹੈ ਨਾ। ਫਰਵਰੀ ਕਾਸ਼ਤ ਸੀ ਤੇ ਫੋਟ ਬੜੀ ਕੀਤੀ ਸੂ। ਵਿੱਚ ਨਾ ਜਿਹੜਾ ਹੈ ਸੁੱਕਿਆ ਵੀ ਬੜਾ ਪਿਆ। ਪੈਲੀ ਠੰਡੀ ਸੀ, ਹੈ ਵੀ ਮੋਢੇ ਵਾਲੀ ਸੀ, ਮੋਢਾ ਵੀ ਕਹਿ ਲਾ ਕਿ ਤਰਮੋਢੇ ਵਾਲੀ ਹੋਈ ਸੀ ਪੈਲੀ ਹੈ ਨਾ। ਤੇ ਗੰਦ ਬੜਾ ਹੋ ਰੱਖਿਆ। ਅੱਛਾ ਸਰੋਂ ਦਾ ਐਸਾ ਬੀਜ ਹੈ ਕਿ ਮੇਰਾ ਬਾਪੂ ਜਿਉਂਦਾ ਸੀ ਜਦੋਂ ਸਰੋਂ ਬੀਜੀ 2000 ਮੇਰਾ ਖਿਆਲ 22 ਦੇ ਵਿੱਚ 21-22 ਦੇ ਵਿੱਚ ਕਮਾਦ ਲਾਇਆ ਉਹਨੇ। ਪਿਛਲੀ ਵਾਰੀ ਜਿਹੜਾ ਇਹਦੇ ਵਿੱਚੋਂ ਕਮਾਨ ਚੱਕਿਆ ਸੀ ਉਹ ਅੱਬੇ ਦੇ ਹੱਥਾਂ ਦਾ ਲੱਗਿਆ ਸੀ, ਫਿਰ ਬਾਪੂ ਫੌਤ ਹੋ ਗਿਆ ਤੇ ਉਹ ਕਮਾਦ ਮੈਂ ਚੱਕਿਆ। ਉਦੋਂ ਦੀ ਸਰੋਂ ਲੱਗੀ ਤੇ ਹਾਲੇ ਦੁਬਾਰਾ ਇਹ ਕਮਾਦ ਵਗਿਆ ਵੀ ਹੈ, ਦਵਾਈਆਂ ਵੀ ਪਈਆਂ, ਸਪਰੇਵਾਂ ਵੀ ਪਈਆਂ ਨੇ ਤੇ ਇਹਨੂੰ ਸਰੋਂ ਫਿਰ ਵੀ ਉੱਗਦੀ ਪਈ ਹੈ। ਆਹ ਵੇਖੋ ਆਹ ਟੋਟੀਆਂ ਸੇਨ ਖਾ ਛੱਡੀਆਂ ਨੇ, ਆਹ ਉੱਤੋਂ ਤੋਂ ਆਹ ਖਾਧੀਆਂ ਪਈਆਂ ਨੇ, ਆਹ ਪਿਛਲੇ ਪਾਸੇ ਭਾ ਆਹ ਖਾਧੀਆਂ ਪਈਆਂ ਨੇ, ਆਹ ਵੇਖ ਆਹ ਸਾਰੀਆਂ ਖਾਧੀਆਂ ਪਈਆਂ ਨੇ। ਇਹ ਪੂਰਾ ਇਸ ਏਰੀਏ ਦੇ ਵਿੱਚੋਂ ਨਾ ਸਾਰੀਆਂ ਟੋਟੀਆਂ ਆਹ ਵੇਖ ਤਕਰੀਬਨ ਇੱਥੋਂ 2 ਕਨਾਲਾਂ ਕਮਾਨ ਜਿਹੜਾ ਨਹੀਂ ਉਹ ਸੇ ਖਾ ਗਈ ਹੈ। ਲੇਕਿਨ ਫਿਰ ਵੀ ਰੱਬ ਦਾ ਸ਼ੁਕਰ ਹੈ ਕਿ ਨਿਕਲ ਆਇਆ ਕਮਾਂਦ। ਇਲਾਜ ਬੜੇ ਕੀਤੇ ਨੇ, ਛਾਪਰ ਮੈਂ ਤੁਹਾਨੂੰ ਦੱਸਿਆ ਨਾ ਟੰਗੇ ਸੀ, ਬਾਕੀ ਕੰਮ ਵੀ ਕੀਤੇ ਸੀ, ਲੇਕਿਨ ਕੋਈ ਨਹੀਂ ਇਹਨੂੰ ਐਡਾ ਫਰਕ ਨਹੀਂ ਪਿਆ। ਡਰਦੀ ਕੋਈ ਨਹੀਂ ਭਾਈ, ਡਰਦੀ ਕੋਈ ਨਹੀਂ।